ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਜੀ ਲਿੰਨਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਨੀਵਰਸਿਟੀ ਤੋਂ ਅਤੇ ਸਰਬਜੀਤ ਤੇ ਪਲਵਿੰਦਰ ਕੌਰ ਚੋਕਰ ਟਰਲਾਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਿਗਾਹ ਮਾਰਦੇ ਹਾਂ ਜੀ, ਅੱਜ ਸਭ ਜੀ ਤੋਂ ਪਹਿਲਾਂ ਸ਼ੁਰੂ ਹੋਣ ਵਾਲੇ ਜਿਹੜੇ ਪਾਰਲੀਮੈਂਟ ਸੈਸ਼ਨ ਦੇ ਉੱਤੇ ਜਿਹੜਾ ਕਿ ਇੱਕ ਬ੍ਰੇਕ ਤੋਂ ਬਾਅਦ ਅੱਜ ਦੁਬਾਰਾ ਤੋਂ ਸ਼ੁਰੂ ਹੋਊਗਾ ਜੀ ਔਰ ਪੂਰਾ ਰੌਲਾ ਰੱਪਾ ਜਿਹੜਾ ਜੀ ਉਹ ਪੈਣ ਦੇ ਆਸਾਰ ਨੇ, ਕਿਉਂਕਿ ਦਿੱਲੀ ਦੇ ਵਿੱਚ ਹੋਈ ਹਿੰਸਾ ਤੋਂ ਫੌਰਨ ਬਾਅਦ ਸੁਪਰੀਮ ਕੋਰਟ ਮਾਕਰਨਾ ਜਿਹੜਾ ਸਦਨ ਹੈ ਉਹਦੇ ਦੋਨੋਂ ਸੈਸ਼ਨ ਲੋਕ ਸਭਾ ਤੇ ਰਾਜ ਸਭਾ ਅੱਜ ਸ਼ੁਰੂ ਜਿਹੜਾ ਜੀ ਉਹ ਹੋਣ ਜਾ ਰਿਹਾ। ਔਰ ਬਜਟ ਸੈਸ਼ਨ ਦੇ ਦੂਜੇ ਅੱਧ ਦੇ ਵਿੱਚ ਇਹ ਮੁੱਦਾ ਵਿਰੋਧੀ ਧਿਰਾਂ ਦੇ ਵੱਲੋਂ ਦਿੱਲੀ ਦੀ ਹਿੰਸਾ ਵਾਲਾ ਜ਼ੋਰਦਾਰ ਤਰੀਕੇ ਦੇ ਨਾਲ ਉਠਾਉਣ ਦੀ ਸੰਭਾਵਨਾ ਹੈ। ਔਰ ਇਹਦੇ ਦੌਰਾਨ ਪੁਲਿਸ ਦੀ ਨਾਕਾਮੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੀ ਜਿਹੜੀ ਚੁੱਪ ਹੈ ਉਸ ਮਾਮਲੇ ਦੇ ਉੱਤੇ ਅਸਤੀਫੇ ਦੀ ਮੰਗ ਜਿਹੜੀ ਜੀ ਉਹ ਕੀਤੀ ਜਾਊਗੀ। ਸੂਤਰ ਇਹ ਕਹਿੰਦੇ ਆ ਕਿ ਕਾਂਗਰਸ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਦਿੱਲੀ ਹਿੰਸਾ ਤੇ ਚਰਚਾ ਕਰਵਾਉਣ ਦੇ ਇਰਾਦੇ ਦੇ ਨਾਲ ਕੰਮ ਰੋਕੂ ਮਤਿਆਂ ਦੇ ਨੋਟਿਸ ਵੀ ਜਿਹੜੇ ਉਹ ਦੇ ਸਕਦੀ ਆ। ਔਰ ਲੋਕ ਸਭਾ ਦੇ ਵਿੱਚ ਕਾਂਗਰਸੀ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਪਾਰਟੀ ਦੰਗਿਆਂ ਦੀ ਝੰਬੀ ਦਿੱਲੀ ਦੇ ਮੁੱਦੇ ਨੂੰ ਸਦਨ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਰੱਖੂਗੀ ਔਰ ਹਿੰਸਾ ਭੜਕਣ ਦੇ ਕਾਰਨਾਂ ਦੇ ਬਾਰੇ ਜਿਹੜਾ ਜੀ ਉਹ ਸਵਾਲ ਵੀ ਪੁੱਛੂਗੀ। ਸਰਕਾਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਵਿੱਚ ਬੁਰੀ ਤਰ੍ਹਾਂ ਫੇਲ ਜਿਹੜੀ ਹੈ ਜੀ ਰਹੀ ਆ। ਔਰ ਕਾਂਗਰਸ ਦਾ ਇਹ ਮੰਨਣਾ ਹੈ ਕਿ ਦੰਗਾਕਾਰੀਆਂ ਤੇ ਪੁਲਿਸ ਅਧਿਕਾਰੀਆਂ ਦੇ ਇੱਕ ਵਰਗ ਦੇ ਵਿਚਾਲੇ ਕੋਈ ਮਿਲੀ ਭੁਗਤ ਸੀ ਜਿਹੜੇ ਕਿ ਇਹਨਾਂ ਭਿਆਨਕ ਮੌਤਾਂ ਤੇ ਇਹ ਅੱਗਾ ਲੱਗਣ ਦਾ ਕਾਰਨ ਬਣੀ, ਜਿਹਨੇ ਕਿ ਵਿਸ਼ਵ ਪੱਧਰ ਦੇ ਉੱਤੇ ਮੁਲਕ ਦੀ ਸ਼ਾਖ ਨੂੰ ਢਾਹ ਲਾਈ, ਜਿਹੜੀ ਕਿ ਕਾਂਗਰਸ ਕਹਿੰਦੀ ਹੈ ਕਿ ਸਾਡੇ ਵਾਸਤੇ ਇਹ ਫਿਕਰਮੰਦੀ ਦਾ ਇੱਕ ਵੱਡਾ ਜਿਹੜਾ ਜੀ ਉਹ ਵਿਸ਼ਾ। ਔਰ ਵਿਰੋਧੀ ਧਿਰਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਨੂੰ ਜਿਹੜਾ ਜੀ ਉਹ ਚੁੱਕਣਗੀਆਂ। ਉਧਰ CPI ਦੇ ਜਨਰਲ ਸਕੱਤਰ ਜਿਹੜਾ ਡੀ ਰਾਜਾ ਉਹਨੇ ਇਹ ਗੱਲ ਕਹੀ ਹੈ ਕਿ ਗ੍ਰਹਿ ਮੰਤਰੀ ਨੂੰ ਦਿੱਲੀ ਪੁਲਿਸ ਦੀ ਨਾਕਾਮੀ ਸੰਬੰਧੀ ਜਵਾਬ ਮੰਗੇ ਜਾਣਗੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਮਿਤ ਸ਼ਾਹ ਦੀ ਜਵਾਬਦੇਹੀ ਜਿਹੜੀ ਉਹ ਤੈਅ ਕਰਨੀ ਜਿਹੜੀ ਬਣਦੀ ਆ। ਉਹਨਾਂ ਨੇ ਇਹ ਗੱਲ ਵੀ ਜਿਹੜਾ ਜੀ ਕਹੀ ਕਿ ਖੱਬੀਆਂ ਪਾਰਟੀਆਂ ਵਿਰੋਧੀ ਧਿਰ ਦੀ ਆਵਾਜ਼ ਨੂੰ ਤਾਕਤ ਦੇਣਗੀਆਂ। ਦੋਵਾਂ ਸਦਨਾਂ ਦੇ ਵਿੱਚ ਦਿੱਲੀ ਹਿੰਸਾ ਦੇ ਮੁੱਦੇ ਨੂੰ ਜਿਹੜਾ ਜੀ ਉਹ ਰੱਖਿਆ ਜਾਊਗਾ। ਜਦੋਂ ਅੱਜ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕਮਰ ਕੱਸੇ ਕੱਸ ਰਹੀਆਂ ਨੇ ਦੋਨਾਂ ਸਦਨਾਂ ਦੇ ਵਿੱਚ ਇਸ ਮੁੱਦੇ ਨੂੰ ਉਠਾਉਣ ਦੇ ਵਾਸਤੇ, ਉਧਰ ਉੱਤਰ ਪੂਰਬੀ ਦਿੱਲੀ ਦੇ ਵਿੱਚ ਭੜਕੀ ਹਿੰਸਾ ਤੇ ਇੱਕ ਹਫ਼ਤੇ ਤੋਂ ਬਾਅਦ ਹਾਲਾਤ ਬੇਸ਼ੱਕ ਜਿਹੜੇ ਜੀ ਉਹ ਸ਼ਾਂਤਮਈ ਬਣੇ ਹੋਏ ਆ, ਪਰ ਅਫਵਾਹਾਂ ਦਾ ਬਾਜ਼ਾਰ ਜਿਹੜਾ ਜੀ ਉਹ ਪੂਰਾ ਗਰਮ ਹੈ। ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕੇ ਦੇ ਵਿੱਚੋਂ 4 ਹੋਰ ਲਾਸ਼ਾਂ ਮਿਲੀਆਂ ਨੇ ਔਰ ਇਹਦੇ ਨਾਲ ਸਥਿਤੀ ਜਿਹੜੀ ਜੀ ਉਹ ਫੇਰ ਤਣਾਅਪੂਰਨ ਜਿਹੜੀ ਉਹ ਹੋ ਗਈ। ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਜੀ ਉੱਥੇ ਫੇਰ ਤਾਇਨਾਤ ਹੋ ਗਈ ਆ। ਜਿਹੜਾ CAA ਹੈ ਇਹਦੇ ਖਿਲਾਫ 15 ਦਸੰਬਰ ਤੋਂ ਸ਼ਾਹੀਨ ਬਾਗ ਦੇ ਵਿੱਚ ਔਰਤਾਂ ਦੇ ਵੱਲੋਂ ਲਾਏ ਗਏ ਧਰਨੇ ਵਾਲੀ ਥਾਂ ਦੇ ਉੱਤੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਜੀ ਉਹ ਕੀਤੇ ਗਏ ਆ। ਧਾਰਾ 144 ਜਿਹੜੀ ਜੀ ਉਹ ਇੱਥੇ ਲਾਈ ਗਈ ਆ। ਡਰੋਨ ਦੇ ਰਾਹੀਂ ਨਿਗਰਾਨੀ ਕਰਨ ਦੀ ਗੱਲ ਜਿਹੜੀ ਜੀ ਉਹ ਕਹੀ ਜਾ ਰਹੀ ਆ। ਯਮੁਨਾ ਪਾਰ ਦੇ ਹਿੰਸਾ ਵਾਲੇ ਇਲਾਕਿਆਂ ਦੇ ਵਿੱਚੋਂ ਉੱਤਰ ਪੂਰਬੀ ਦਿੱਲੀ ਦੇ ਗੋਕੁਲਪੁਰੀ ਤੇ ਸ਼ਿਵ ਵਿਹਾਰ ਇਲਾਕੇ ਦੇ ਨਾਲਿਆਂ ਦੇ ਵਿੱਚੋਂ 4 ਹੋਰ ਲਾਸ਼ਾਂ ਜਿਹੜੀਆਂ ਉਹ ਮਿਲੀਆਂ ਨੇ। ਔਰ ਦਿੱਲੀ ਪੁਲਿਸ ਦੇ ਮੁਤਾਬਕ ਇਹ ਪਤਾ ਲਾਇਆ ਜਾ ਰਿਹਾ ਵੀ ਇਹ ਲਾਸ਼ਾਂ ਹਿੰਸਕ ਘਟਨਾਵਾਂ ਦੇ ਨਾਲ ਸੰਬੰਧਿਤ ਨੇ ਜਾਂ ਨਹੀਂ। ਇਹਦੇ 'ਚ ਕੋਈ ਸ਼ੱਕ ਵਾਲੀ ਜਿਹੜੀ ਦੀ ਉਹ ਗੱਲ ਨਹੀਂ ਹੈ ਕਿ ਹਿੰਸਕ ਘਟਨਾਵਾਂ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਨਹੀਂ ਗਈਆਂ ਇਹ। ਬਾਕੀ ਪੁਲਿਸ ਜਿਹੜੀ ਹੈ ਜੀ ਉਹ ਛਾਣਬੀਨ ਕਰ ਰਹੀ ਹੈ। ਭਾਗੀਰਥੀ ਡਰੇਨ ਦੇ ਵਿੱਚ ਇੱਕ ਲਾਸ਼ ਬਰਾਮਦ ਕੀਤੀ ਗਈ ਆ। ਦੂਜੀ ਲਾਸ਼ ਉਸੇ ਡਰੇਨ ਦੇ ਵਿੱਚੋਂ ਦੁਪਹਿਰੇ ਮਿਲੀ ਤੇ ਤੀਜੀ ਲਾਸ਼ ਗੋਕੁਲਪੁਰੀ ਦੇ ਇੱਕ ਨਾਲੇ ਦੇ ਵਿੱਚੋਂ ਬਰਾਮਦ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇੱਕ ਸੱਜੇ ਪੱਖੀ ਜਥੇਬੰਦੀ ਹੈ ਹਿੰਦੂ ਸੈਨਾ, ਉਹਦੇ ਵੱਲੋਂ ਸ਼ਾਹੀਨ ਬਾਗ ਵਾਲੀ ਸੜਕ ਖਾਲੀ ਕਰਾਉਣ ਸੰਬੰਧੀ ਕੀਤੇ ਗਏ
ਐਲਾਨ ਤੋਂ ਬਾਅਦ ਜਿਹੜੇ ਜੀ ਇੱਥੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਗਏ ਆ। ਮਨੁੱਖੀ ਅਧਿਕਾਰਾਂ ਦੇ ਜਿਹੜੇ ਨੇ ਜੀ ਵਰਕਰ, ਉਹਨਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਦਿੱਲੀ ਹਿੰਸਾ ਦੇ ਸਬੰਧ 'ਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਂ ਪਤੇ ਨਸ਼ਰ ਕਰਨ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਗਈ ਆ। ਉਹਨਾਂ ਨੇ ਕਿਹਾ ਕਿ ਦੱਸਿਆ ਜਾਵੇ ਕਿ ਕੌਣ ਇਹ ਜਿਹੜਾ ਜੀ ਉਹ ਲੋਕ ਨੇ। ਉਧਰ ਹੈਰਾਨੀਜਨਕ ਤਰੀਕੇ ਦੇ ਨਾਲ ਮੁਲਕ ਨੂੰ ਜਾਂ ਇਹ ਜਿਹੜੇ ਭੜਕਣ ਵਾਲੇ ਲੋਕ ਸੀਗੇ ਉਹਨਾਂ ਨੂੰ ਗੋਲੀ ਮਾਰੋ ਦਾ ਨਾਅਰਾ ਦੇਣ ਵਾਲਾ ਜਿਹੜਾ ਅਨੁਰਾਗ ਠਾਕਰ ਹੈ, ਕੇਂਦਰੀ ਮੰਤਰੀ, ਉਹਨੇ ਇਹ ਗੱਲ ਕਹੀ ਆ ਕਿ ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਈ ਹਿੰਸਾ ਲਈ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਔਰ ਇਸ ਹਿੰਸਾ ਦੇ ਵਿੱਚ ਜਿਹੜੀਆਂ 4 ਲਾਸ਼ਾਂ ਜਿਹੜੀਆਂ ਦੀ ਪਾਲੀ 46 ਲੋਕਾਂ ਦੀ ਮੌਤ ਹੋ ਚੁੱਕੀ ਆ। ਅਨੁਰਾਗ ਠਾਕਰ ਇਹ ਗੱਲ ਕਹਿੰਦਾ ਜੀ ਕਿ ਉਹ ਭੜਕਾਊ ਬਿਆਨ ਦੇਣ ਵਾਲਿਆਂ 'ਚ ਸ਼ਾਮਲ ਨੀਗਾ, ਜਦੋਂ ਕਿ ਗਦਾਰਾਂ ਨੂੰ ਗੋਲੀ ਮਾਰਨ ਦਾ ਨਾਅਰਾ ਇਸੇ ਹੀ ਅਨੁਰਾਗ ਠਾਕਰ ਨੇ ਦਿੱਤਾ ਸੀ। ਉਹ ਮੀਡੀਆ ਨੂੰ ਕਹਿੰਦਾ ਕਿ ਤੁਸੀਂ ਝੂਠ ਬੋਲ ਰਹੇ ਹੋ, ਗਲਤ ਗੱਲਾਂ ਦਾ ਪ੍ਰਚਾਰ ਕਰ ਰਹੇ ਹੋ। ਸਭ ਨੂੰ ਪਤਾ ਕਿ ਉਹ ਨਾਅਰਾ ਜਿਹੜਾ ਸੀਗਾ ਜੀ ਉਹਦੀ ਵੀਡੀਓ ਕਿਸ ਤਰੀਕੇ ਦੇ ਨਾਲ ਵਾਇਰਲ ਜਿਹੜੀ ਜੀ ਉਹ ਹੋਈ ਸੀਗੀ। ਉਧਰ ਕੋਲਕਾਤਾ ਦੇ ਵਿੱਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ CAA ਤਹਿਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੱਕ ਰੁਕੂਗੀ ਨਹੀਂ। ਉਹਨੇ ਇਹ ਗੱਲ ਕਹੀ ਆ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਇੱਕ ਵੀ ਵਿਅਕਤੀ ਆਪਣੀ ਨਾਗਰਿਕਤਾ ਨਹੀਂ ਗਵਾਊਗਾ। ਉਹਨੇ ਤ੍ਰਿਣਮੂਲ ਕਾਂਗਰਸ ਸਣੇ ਸਾਰੀਆਂ ਵਿਰੋਧੀ ਧਿਰਾਂ ਸ਼ਰਨਾਰਥੀਆਂ ਤੇ ਘੱਟ ਗਿਣਤੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਔਰ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਸ਼ਹੀਦ ਮੀਨਾਰ ਮੈਦਾਨ ਦੇ ਵਿੱਚ ਆਪਣੀ ਪਹਿਲੀ ਜਨਤਕ ਰੈਲੀ ਨੂੰ ਉਹਨੇ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਘੱਟ ਗਿਣਤੀਆਂ 'ਚ ਦਹਿਸ਼ਤ ਫੈਲਾ ਰਹੀ ਹੈ ਤੇ ਮੈਂ ਘੱਟ ਗਿਣਤੀ ਵਰਗ ਦੇ ਹਰੇਕ ਵਿਅਕਤੀ ਨੂੰ ਭਰੋਸਾ ਦਿੰਦਾ ਕਿ ਨਾਗਰਿਕਤਾ ਸੋਧ ਕਾਨੂੰਨ ਸਿਰਫ ਨਾਗਰਿਕਤਾ ਦਿੰਦਾ, ਖੋਹਦਾ ਨਹੀਂ। ਇਹ ਤੁਹਾਡੀ ਨਾਗਰਿਕਤਾ ਨੂੰ ਪ੍ਰਭਾਵਿਤ ਨਹੀਂ ਕਰੂਗਾ। ਵਿਰੋਧੀ ਪਾਰਟੀਆਂ ਇਹ ਅਫਵਾਹਾਂ ਫੈਲਾ ਰਹੀਆਂ ਨੇ ਕਿ ਸ਼ਰਨਾਰਥੀਆਂ ਨੂੰ ਦਸਤਾਵੇਜ਼ ਵਿਖਾਉਣੇ ਪੈਣਗੇ, ਪਰ ਇਹ ਬਿਲਕੁਲ ਗਲਤ ਹੈ। ਤੁਹਾਨੂੰ ਕੋਈ ਦਸਤਾਵੇਜ਼ ਨਹੀਂ ਵਿਖਾਉਣਾ ਪਊਗਾ। ਅਸੀਂ ਹਰੇਕ ਸ਼ਰਨਾਰਥੀ ਨੂੰ ਨਾਗਰਿਕਤਾ ਦਿੱਤੇ ਬਿਨਾਂ ਜਿਹੜਾ ਉਹ ਰੁਕਾਂਗੇ ਨਹੀਂ। ਉਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਹਦੇ ਭਤੀਜੇ ਅਭਿਸ਼ੇਕ ਨੂੰ ਨਿਸ਼ਾਨੇ ਦੇ ਉੱਤੇ ਨੇ ਲਿਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਅਗਲੇ ਸਾਲ ਹੋਣ ਵਾਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿੱਟੀ ਦਾ ਲਾਲ ਜਿਹੜਾ ਜੀ ਉਹ ਮੁੱਖ ਮੰਤਰੀ ਬਣੂਗਾ, ਨਾ ਕਿ ਕੋਈ ਸ਼ਹਿਜ਼ਾਦਾ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ 2/3 ਬਹੁਮਤ ਹਾਸਲ ਜਿਹੜਾ ਜੀ ਇੱਥੇ ਕਰੂਗੀ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਬੋੜਵਾਂ ਸ਼ਬਦੀ ਹਮਲਾ ਕੀਤਾ ਔਰ ਇਹ ਕਿਹਾ ਕਿ ਅਮਿਤ ਸ਼ਾਹ ਨੂੰ ਉਪਦੇਸ਼ ਦੇਣ ਦੀ ਥਾਂ ਦਿੱਲੀ ਦੇ ਵਿੱਚ ਹਿੰਸਾ ਦੇ ਵਿੱਚ ਬੇਕਸੂਰ ਲੋਕਾਂ ਦੀਆਂ ਜਾਨਾਂ ਜਿਹੜੀਆਂ ਦੀ ਉਹ ਨਾ ਬਚਾ ਸਕਣ ਦੇ ਮਾਮਲੇ ਦੇ ਵਿੱਚ ਮੁਆਫੀ ਮੰਗਣੀ ਚਾਹੀਦੀ ਆ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਨੇ ਟਵੀਟ ਕਰਕੇ ਇਹ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਪੱਛਮੀ ਬੰਗਾਲ ਕੱਟੜਤਾ ਤੇ ਨਫ਼ਰਤ ਤੋਂ ਦੂਰ ਹੈ ਜੋ ਭਾਜਪਾ ਹੁਣ ਇੱਥੇ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਸ਼ਣ ਦੇਣ ਦੀ ਥਾਂ ਤੁਹਾਨੂੰ ਦਿੱਲੀ ਹਿੰਸਾ ਦੇ ਵਿੱਚ 50 ਤੋਂ ਵੱਧ ਮਾਸੂਮ ਜ਼ਿੰਦਗੀਆਂ ਬਚਾਉਣ ਦੇ ਲਈ ਨਾਕਾਮ ਰਹਿਣ ਦੇ ਵਾਸਤੇ ਮੁਆਫੀ ਜਿਹੜੀ ਹੈ ਉਹ ਮੰਗਣੀ ਚਾਹੀਦੀ ਹੈ। ਸਾਰਾ ਕੁਝ ਜਿਹੜਾ ਦੀ ਉਹ ਚੱਲ ਰਿਹਾ। ਪੰਜਾਬ ਦੇ ਵੱਲ ਵਾਪਸ ਜਿਹੜਾ ਦੀ ਆਈਏ ਤਾਂ ਅੰਮ੍ਰਿਤਸਰ ਦੇ ਵਿੱਚ ਪਿਛਲੇ ਦਿਨੀ ਇੱਕ ਲੜਕੀ ਜਿਹੜੀ ਅਗਵਾ ਕੀਤੀ ਗਈ ਸੀ, ਉਹ ਮਾਮਲਾ ਕਾਫੀ ਜਿਹੜਾ ਦੀ ਉਹ ਭਖ ਰਿਹਾ ਸੀ। ਪੁਲਿਸ ਨੇ ਇਹ ਜਿਹੜਾ ਦੀ ਉਹ ਗ੍ਰਿਫਤਾਰ ਕੀਤਾ। ਮੋਬਾਈਲ ਜਿਹੜੀਆਂ ਕਾਲ ਸੀਗੀਆਂ ਉਹਦੇ ਆਧਾਰ ਦੇ ਉੱਤੇ ਪੁਲਿਸ ਨੇ ਇਹ ਗੁੱਥੀ ਸੁਲਝਾਈ ਆ। ਜਿਹੜੀ ਇਹ ਲੜਕੀ ਸੀ ਅਨਮੋਲ, ਉਹਦੇ ਕਤਲ ਦਾ ਕਾਰਨ ਫਰੌਤੀ ਨਹੀਂ ਆ, ਸਗੋਂ ਵਿਆਹ ਤੋਂ ਨਾ ਕਰਨਾ ਸੀਗਾ ਜੀ। ਔਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਹੜਾ ਨੌਜਵਾਨ ਹੈ ਲਵਦੀਪ ਸਿੰਘ, ਉਹਦੇ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਸਾਰਾ ਖੁਲਾਸਾ ਹੋਇਆ। 19 ਸਾਲਾਂ ਦੀ ਅਨਮੋਲ ਦੀ ਲਾਸ਼ ਬਰਾਮਦ ਪਿਛਲੇ ਦਿਨੀ ਹੋਈ ਸੀਗੀ ਔਰ ਜਿਹੜਾ ਥਾਣਾ ਰਣਜੀਤ ਐਵਨਿਊ ਆ ਉੱਥੇ ਇਹ ਮਾਮਲਾ ਦਰਜ ਹੋਇਆ ਸੀਗਾ। ਇਹ ਖੁਲਾਸਾ ਹੋਇਆ ਜੀ ਕਿ ਕੁੜੀ ਦੇ ਵੱਲੋਂ ਨਾ ਕੀਤੇ ਜਾਣ ਤੋਂ ਬਾਅਦ ਇਹ ਜਿਹੜਾ ਨਵਦੀਪ ਸੀਗਾ ਜੀ ਉਹਨੇ ਆਪਣੇ ਪਿਓ ਦਾ ਪਿਸਤੌਲ ਲਿਆ ਔਰ ਉਹਨੇ ਜਿਹੜਾ ਜੀ ਇਹ ਕੁੜੀ ਨੂੰ ਸੱਦਿਆ, ਜਿਹੜੀ ਕਿ ਇੱਥੇ ਕੋਈ ਟ੍ਰੇਨਿੰਗ ਲੈਂਦੀ ਸੀਗੀ ਅੰਮ੍ਰਿਤਸਰ ਦੇ ਵਿੱਚ। ਉਹ ਉਸ ਟ੍ਰੇਨਿੰਗ ਵਾਲੀ ਜਗ੍ਹਾ ਦੇ ਉੱਤੇ ਪਹੁੰਚਣ ਦੇ ਵਾਸਤੇ ਰਸਤੇ 'ਚ ਉਤਰੀ, ਜਿੱਥੋਂ ਉਹਨੂੰ ਇਹ ਆਪਣੀ ਕਾਰ 'ਚ ਬਿਠਾ ਕੇ ਲੈ ਗਿਆ। CCTV ਕੈਮਰੇ ਦੀ ਫੁਟੇਜ ਦੇ ਵਿੱਚ ਇਹ ਜਿਹੜਾ ਜੀ ਉਹ ਸਾਹਮਣੇ ਆ ਗਿਆ
ਔਰ ਇਹਨੇ ਆਪਣੇ ਪਿਓ ਦੀ ਜਿਹੜਾ ਰਿਵਾਲਵਰ ਸੀ ਉਹ ਵਰਤਿਆ, ਉਹਦੇ ਪਿਓ ਨੂੰ ਵੀ ਗ੍ਰਿਫਤਾਰ ਜਿਹੜਾ ਦੀ ਉਹ ਕੀਤਾ ਗਿਆ। ਇਹਨੇ ਕੀਤਾ ਕਿ ਵੀ ਇਹਨੂੰ ਅਗਵਾ ਕਰਨ ਤੋਂ ਬਾਅਦ ਉਹਦੇ ਹੀ ਫੋਨ ਤੋਂ ਉਹਦੇ ਘਰੇ ਜਿਹੜਾ ਦੀ ਫੋਨ ਕੀਤਾ ਕਿ ਉਹਨਾਂ ਦੀ ਕੁੜੀ ਨੂੰ ਅਗਵਾ ਕਰ ਲਿਆ ਔਰ 20 ਲੱਖ ਰੁਪਏ ਦੀ ਫਰੌਤੀ ਜਿਹੜੀ ਸੀ ਉਹ ਮੰਗੀ। ਕਾਰ 'ਚ ਬਿਠਾ ਕੇ ਇਹਨੂੰ ਜਿਹੜਾ ਦੀ ਇਹ ਲੋਹਾਰਕਾ ਲੈ ਗਿਆ, ਜਿੱਥੇ ਉਹਦਾ ਕਤਲ ਕਰਨ ਤੋਂ ਬਾਅਦ ਉਹਨੇ ਜਿਹੜੀ ਉਹਦੀ ਲਾਸ਼ ਸੀਗੀ ਇੱਕ ਜਿਹੜੀ ਕੰਸਟਰਕਸ਼ਨ ਚੱਲ ਰਹੀ ਬਿਲਡਿੰਗ ਸੀ ਉੱਥੇ ਸੁੱਟ ਦਿੱਤੀ। ਔਰ ਉਹਨੇ ਫੋਨ ਇਸ ਕਰਕੇ ਉਹਨਾਂ ਦੇ ਘਰੇ ਕੀਤਾ ਵੀ ਇਹ ਫਰੌਤੀ ਦਾ ਮਾਮਲਾ ਜਿਹੜਾ ਦੀ ਉਹ ਦਿਸੇ ਤੇ ਉਹ ਇਹਦੇ ਵਿੱਚੋਂ ਜਿਹੜਾ ਦੀ ਉਹ ਬਚ ਜਾਵੇ। ਤੋਂ ਬਾਅਦ ਉਹਨੇ ਫੋਨ ਵੀ ਜਿਹੜਾ ਦੀ ਉਹ ਰਾਹ ਦੇ ਵਿੱਚ ਸੁੱਟ ਦਿੱਤਾ, ਜਿਹੜਾ ਕਿ ਇੱਕ ਸਬਜ਼ੀ ਵੇਚਣ ਵਾਲੇ ਨੂੰ ਮਿਲਿਆ। ਉਹਨੇ ਮੋਬਾਇਲ ਦੇ ਬਾਰੇ ਜਾਣਕਾਰੀ ਜਿਹੜੀ ਦੀ ਉਹ ਦਿੱਤੀ, ਮੋਬਾਇਲ ਫੋਨ ਦੀਆਂ, ਔਰ ਉਹ ਮੋਬਾਇਲ ਜਿਹੜਾ ਸੀ ਉਹ ਪੁਲਿਸ ਦੇ ਕੋਲੇ ਉਹਨੇ ਦੇ ਦਿੱਤਾ ਜੀ, ਸਬਜ਼ੀ ਵਾਲੇ ਨੇ ਜਿਹੜਾ ਉਹਨੂੰ ਮਿਲਿਆ। ਉਹਦੇ ਵਿੱਚ ਜਿਹੜੀਆਂ ਕਾਲ ਸੀਗੀਆਂ ਉਹਦੇ ਤੋਂ ਫਿਰ ਜਿਹੜਾ ਪੁਲਿਸ ਨੇ ਅੱਗੇ ਇਹਨੂੰ ਟਰੇਸ ਜਿਹੜਾ ਸੀ ਉਹ ਕਰ ਲਿਆ। ਤੇ ਕੀ ਹਾਲਾਤ ਜਿਹੜੇ ਦੀ ਉਹ ਪੰਜਾਬ ਦੇ ਪੰਜਾਬੀ ਨੌਜਵਾਨਾਂ ਦੇ ਜਿਹੜੇ ਦੀ ਉਹ ਬਣ ਰਹੇ ਆ ਕਿ ਕਿਸ ਕਿਸਮ ਦਾ ਜਿਹੜਾ ਦੀ ਔਰਗੇਨਾਈਜ਼ਡ ਕ੍ਰਾਈਮ ਜਿਹਨੂੰ ਕਹਿੰਦੇ ਆ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਦੀ ਇਹ ਵੜਦੇ ਜਿਹੜਾ ਜਾ ਰਿਹਾ, ਉਹਦਾ ਦਿਮਾਗ ਕਿਸ ਤਰੀਕੇ ਨਾਲ ਜਿਹੜਾ ਦੀ ਕਿਸ ਪਾਸੇ ਨੂੰ ਚੱਲਦਾ। ਹੋ ਸਕਦਾ ਹੈ ਕਿ ਉਹ ਅਗਵਾ ਕਰਦਾ ਉਹਨੂੰ ਸਿਰਫ ਵਿਆਹ ਤੋਂ ਨਾ ਕਰਨ ਦੀ ਵਜ੍ਹਾ ਕਰਕੇ ਉਹਨੂੰ ਗੋਲੀ ਮਾਰ ਕੇ ਮਾਰ ਦਿੰਦਾ ਔਰ ਫਿਰ ਘਰਦਿਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕਰਦਾ ਹੈ ਕਿ ਉਹਨੂੰ ਫਰੌਤੀ ਦੇ ਵਾਸਤੇ ਅਗਵਾ ਕੀਤਾ ਗਿਆ, ਕਿਉਂਕਿ ਵਾਹਵਾ ਚਰਚਾ ਦਾ ਵਿਸ਼ਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦੀ ਉਹ ਬਣਿਆ ਸੀਗਾ ਜੀ। ਇੱਥੇ ਪਟਿਆਲੇ ਦੇ ਵਿੱਚ ਮੁਸਾਫਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਹੈ ਜੀ ਪਟਿਆਲੇ ਦੇ ਵਿੱਚ, ਔਰ ਪੰਜਾਬ ਸਰਕਾਰ ਦੇ ਬਜਟ ਦੇ ਵਿੱਚ ਇਸ ਵਾਰੀ ਇਹਨੂੰ ਕੋਈ ਥਾਂ ਨਹੀਂ ਮਿਲੀ ਔਰ ਪੰਜਾਬ ਦੀ ਇਸ ਇਕਲੌਤੀ ਮੁੱਖ ਲਾਇਬ੍ਰੇਰੀ ਦੀ ਹਾਲਤ ਜਿਹੜੀ ਆ ਜੀ ਉਹ ਹੋਰ ਤਰਸਯੋਗ ਹੋ ਜਾਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ। ਪਹਿਲਾਂ ਹੀ ਤਰਸਯੋਗ ਵੈਸੇ ਹੋਈ ਪਈ ਹੈ। ਕੈਪਟਨ ਸਰਕਾਰ ਨੇ ਆਪਣੇ ਪਹਿਲੇ ਬਜਟ ਸੈਸ਼ਨ ਦੇ ਦੌਰਾਨ ਸੈਂਟਰਲ ਸਟੇਟ ਲਾਇਬ੍ਰੇਰੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਹਦੀ ਲਾਇਬ੍ਰੇਰੀ ਦੇ ਵਜੋਂ ਇਹਨੂੰ ਜਿਹੜਾ ਬਣਾਉਣ ਦੇ ਵਾਸਤੇ 5 ਕਰੋੜ ਰੁਪਇਆ ਜਾਰੀ ਕਰਨ ਦਾ ਐਲਾਨ ਕੀਤਾ ਸੀਗਾ, ਪਰ ਸਰਕਾਰ ਨੇ ਪਹਿਲੇ ਬਜਟ ਦੇ ਐਲਾਨ ਤੇ ਅਜੇ ਤੱਕ ਕੋਈ ਅਮਲ ਨਹੀਂ ਕੀਤਾ। ਪਿਛਲੇ ਦਿਨੀ ਚੌਥੇ ਬਜਟ ਦੇ ਵਿੱਚ ਇਸ ਲਾਇਬ੍ਰੇਰੀ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਜਿਹੜੇ ਚਿੰਤਕ ਨੇ, ਸਾਹਿਤ ਚਿੰਤਕ ਨੇ, ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਮੁੱਕਰ ਚੁੱਕੀ ਆ, ਹੁਣ ਹੋਰ ਕੋਈ ਹੀਲਾ ਨਹੀਂ ਰਿਹਾ ਔਰ ਪੰਜਾਬ ਦੀ ਇਸ ਇਕਲੌਤੀ ਤੇ ਮੁੱਖ ਲਾਇਬ੍ਰੇਰੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਨਾਲ ਸੰਬੰਧਿਤ ਹੋਣ ਤੇ ਵਿੱਤ ਮੰਤਰੀ ਦਾ ਕਿਤਾਬਾਂ ਦੇ ਨਾਲ ਚੰਗਾ ਸਾਰੋਕਾਰ ਹੋਣ ਦੇ ਬਾਵਜੂਦ ਇਸ ਲਾਇਬ੍ਰੇਰੀ ਨੂੰ ਬਜਟ 'ਚ ਭੁਲਾ ਦਿੱਤਾ ਜਿਹੜਾ ਜੀ ਹੋ ਗਿਆ ਔਰ ਸਰਕਾਰ ਦੀ ਅਣਦੇਖੀ ਦੇ ਕਾਰਨ ਇੱਥੇ ਲਾਇਬ੍ਰੇਰੀ ਆਪਣਾ ਵਜੂਦ ਗਵਾ ਰਹੀ ਹੈ। ਲਾਇਬ੍ਰੇਰੀ ਦੀ ਹੋਂਦ ਕਾਰਨ ਪਛੜ ਰਹੀ ਆ। 2 ਮਹੀਨਿਆਂ ਤੋਂ ਮੁੱਖ ਲਾਇਬ੍ਰੇਰੀਅਨ ਤੋਂ ਵੀ ਇਹ ਵਾਂਝੀ ਆ। ਲਾਇਬ੍ਰੇਰੀ ਦੇ ਵਿੱਚ ਲੋੜੀਂਦੇ ਲਾਇਬ੍ਰੇਰੀਆਂ ਦੀ ਵੱਡੀ ਤੋਟ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਜੂਨੀਅਰਾਂ ਦੇ ਹੱਥਾਂ ਦੇ ਵਿੱਚ ਇਹਦੀ ਵਾਗਡੋਰ ਹੈ। ਪੰਜਾਬ ਦੀ ਇਹ ਲਾਇਬ੍ਰੇਰੀ ਪੈਪਸੂ ਵੇਲੇ ਤੋਂ ਕਾਰਜਸ਼ੀਲ ਹੈ। ਇਹਦੇ ਵਿੱਚ 1.5 ਲੱਖ ਦੇ ਕਰੀਬ ਜਿਹੜੀਆਂ ਦੁਰਲੱਭ ਪੁਸਤਕਾਂ ਦਾ ਭੰਡਾਰ ਹੈ ਔਰ ਕਈ ਬੇਹੱਦ ਜਿਹੜਾ ਕੀਮਤੀ ਖਰੜੇ ਵੀ ਇਹਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਨੇ ਜੀ। ਇਹਦੇ ਜਿਹੜਾ ਦੀ ਇਹ ਸਰਮਾਇਆ ਸਾਂਭਿਆ ਜਾਣਾ ਚਾਹੀਦਾ, ਨਹੀਂ ਤਾਂ ਅਦਰਵਾਈਜ਼ ਜਿਹੜਾ ਦੀ ਇਹ ਸਾਰਾ ਕੁਝ ਤਬਾਹ ਹੋ ਜਾਣਾ ਜਿਹੜਾ ਇਹਦੇ ਵਿੱਚ ਪਿਆ, ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਜਿਹੜੀਆਂ ਕਿਤਾਬਾਂ ਨੂੰ ਸਿਉਂਕ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜਾ ਖਾ ਜਾਣਾ ਔਰ 1.5 ਲੱਖ ਦੇ ਕਰੀਬ ਇਹ ਕਿਤਾਬਾਂ ਕਿਵੇਂ ਸਾਂਭੀਆਂ ਜਾਣਗੀਆਂ, ਜਿਹੜੇ ਖਰੜੇ ਜਿਹੜੇ ਸ਼ਾਮਲ ਨੇ ਉਹ ਕਿਵੇਂ ਸੰਭਾਲੇ ਜਾਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਪਰ ਗੱਲ ਇਹੀ ਹੈ ਕਿ ਇਹਦੇ ਬਾਰੇ ਦੇ ਵਿੱਚ ਮੁੱਖ ਮੰਤਰੀ ਆਪਣੇ ਸ਼ਹਿਰ ਦੇ ਵਿੱਚ ਸਥਿਤ ਇਸ ਲਾਇਬ੍ਰੇਰੀ ਦੇ ਵਾਸਤੇ ਅਵੇਸਲੇ ਨੇ ਜੀ। ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਗਾ ਜੀ, ਕਿਉਂਕਿ ਜੇ ਇਹ ਚੀਜ਼ਾਂ ਗਵਾਚ ਜਾਂਦੀਆਂ ਨੇ ਤੇ ਮੁੜ ਕੇ ਕਿੱਥੋਂ ਜਿਹੜੀਆਂ ਦੀ ਲੱਭਣੀਆਂ ਨੇ। ਕੱਲ ਨੂੰ ਇਤਿਹਾਸ ਹੀ ਜਿਹੜਾ ਦੀ ਉਹ ਬਦਲ ਦਿੱਤਾ ਜਾਊਗਾ ਜਾਂ ਬਦਲਿਆ ਜਾ ਰਿਹਾ ਜਿਹੜੇ ਵੀ ਜਿਹੜਾ ਦੀ ਉਹ ਤਰੀਕੇ ਦੇ ਨਾਲ ਉਹ ਸਾਰਿਆਂ ਦੇ ਸਾਹਮਣੇ ਜਿਹੜਾ ਦੀ ਉਹ ਹੈ ਜੀ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਬਹੁਤ ਵੱਡੇ ਇੱਥੇ ਸੜਕ ਹਾਦਸੇ ਜਿਹੜੇ ਵੀ ਹੋ ਰਹੇ ਆ, ਉਹਦਾ ਇੱਕ ਕਾਰਨ ਵਿਆਹ ਨੇ ਜੀ। ਇਹਨਾਂ ਦਿਨਾਂ ਦੇ ਵਿੱਚ ਵਿਆਹ ਕਾਫੀ ਨੇ, ਵਿਆਹ ਵਾਲੀਆਂ ਗੱਡੀਆਂ ਹੀ ਜਿਹੜੀਆਂ ਦੀ ਉਹ ਬਹੁਤੇ ਥਾਵਾਂ ਦੇ ਉੱਤੇ ਵੱਜ ਰਹੀਆਂ ਨੇ। ਉਹਦਾ ਇੱਕ ਪ੍ਰਮੁੱਖ ਜਿਹੜਾ ਕਾਰਨ ਹੈ ਵੱਡਾ, ਉਹ ਕਿਤੇ ਨਾ ਕਿਤੇ ਸ਼ਰਾਬ ਦੀ ਜਿਹੜੀ ਦੀ ਉਹ ਵੱਡੀ ਵਰਤੋਂ ਹੈ। ਸ਼ਰਾਬ ਪੀ ਕੇ ਗੱਡੀ ਜਿਹੜੀ ਉਹ ਚਲਾਉਣੀ ਇਹ ਇੱਕ ਮੇਨ ਕਾਰਨ ਜਿਹੜਾ ਦੀ ਉਹ ਹੈ। ਹਰ ਰੋਜ਼ ਦੀਆਂ ਇਹ ਖਬਰਾਂ ਨੇ ਕਿ ਕਿਤੇ ਨਾ ਕਿਤੇ ਵਿਆਹ ਵਾਲੀ ਜਿਹੜੀ ਗੱਡੀ ਆ
ਉਹ ਵੱਜ ਰਹੀ ਆ ਔਰ ਲਗਾਤਾਰ ਮੌਤਾਂ ਜਿਹੜੀਆਂ ਹੋ ਰਹੀਆਂ ਨੇ। ਇਸੇ ਤਰ੍ਹਾਂ ਦਾ ਹਾਦਸਾ ਜਿਹੜਾ ਜੀ ਉਹ ਇੱਥੇ ਮੋਗੇ ਨੇੜੇ ਘੱਲ ਕਲਾਂ ਦੀ ਉੱਥੇ ਵੀ ਵਾਪਰਿਆ ਕਿ ਨਹਿਰ ਦੇ ਵਿੱਚ ਜਿਹੜੀ ਸੀ ਉਹ ਕਾਰ ਜਾ ਡਿੱਗੀ। ਉੱਥੇ ਜਿਹਦਾ ਵਿਆਹ ਸੀ ਉਹਦੇ ਪਿਓ ਦੀ ਮੌਤ ਜਿਹੜੀ ਦੀ ਉਹ ਹੋ ਗਈ ਔਰ 3 ਜਾਣੇ ਜਿਹੜੇ ਹੋਰ ਨੇ ਉਹ ਇਹਦੇ ਵਿੱਚ ਜਿਹੜਾ ਜ਼ਖਮੀ ਹੋਏ ਨੇ ਜੀ ਔਰ ਇਹਨਾਂ ਨੂੰ ਲੁਧਿਆਣੇ ਦੇ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ। ਪੰਜਾਬੀਆਂ ਦੀ ਕਾਹਲ ਜਿਹੜੀ ਹੈ ਜੀ ਉਹ ਇੱਕ ਕਾਰਨ ਬਣ ਰਹੀ ਹੈ। ਲੁਧਿਆਣੇ ਦੇ ਵਿੱਚ ਗਿਆਸਪੁਰਾ ਫਾਟਕ ਹੈ, ਉੱਥੋਂ ਫਾਟਕ ਬੰਦ ਤੋਂ ਹੇਠੋਂ ਜਿਹੜਾ ਜੀ ਮੋਟਰਸਾਈਕਲਾਂ ਵਾਲੇ ਲੰਘਦੇ ਆ। ਬੇਸ਼ੱਕ ਇੱਕ ਅੱਧਾ ਪੁਲਿਸ ਵਾਲਾ ਉੱਥੇ ਖੜਾ ਹੁੰਦਾ, ਇੱਕ ਅੱਧੇ ਪੁਲਿਸ ਵਾਲੇ ਨੂੰ ਕਿੱਥੇ ਮੰਨਦੇ ਆ ਜੀ ਪੰਜਾਬੀ। ਉਹਦੇ ਹੇਠੋਂ ਲੰਘਦੇ ਆ। ਇਹ ਕੀ ਕਰਦੇ ਆ, ਫਾਟਕਾਂ ਤੋਂ ਲੰਘਦੇ ਵੀ ਆ ਤੇ ਫਾਟਕ ਕ੍ਰੋਸ ਕਰਕੇ ਖੜ ਜਾਂਦੇ ਤਾਂ ਕਿ ਛੇਤੀ ਲੰਘ ਸਕੇ ਟ੍ਰੇਨ ਜਿਹੜਾ ਜੀ ਉਹ ਲੰਘਦੇ ਆ। 2 ਜਾਣੇ ਟ੍ਰੇਨ ਦੇ ਹੇਠ ਆ ਕੇ ਜਿਹੜਾ ਜੀ ਉਹ ਮਾਰੇ ਗਏ। ਇਨਕੁਆਇਰੀਆਂ ਚੱਲਦੀਆਂ ਨੇ। ਜਿਹੜਾ ਇੱਥੇ ਦੁਸਹਿਰੇ ਦੇ ਮੌਕੇ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਹਾਦਸਾ ਹੋਇਆ ਸੀ, ਕਿਸੇ ਨੂੰ ਭੁੱਲਿਆ ਥੋੜ੍ਹੀ ਆ। ਉਹ ਟ੍ਰੇਨ ਦੇ ਜਿਹੜੀ ਪਟਰੀ ਆ ਉਹਦੇ ਉੱਤੇ ਬਹਿ ਕੇ ਇਹਨੂੰ ਵੇਖ ਰਹੇ ਸੀ। ਫਾਸਟ ਟ੍ਰੇਨ ਜਿਹੜੀ ਸੀ ਉਹ ਆਈ ਔਰ ਟ੍ਰੇਨ ਦੀ ਪਟੜੀ ਦੇ ਉੱਤੇ ਕਿਵੇਂ ਬੈਠਿਆ ਜਾ ਸਕਦਾ ਤੇ ਫਾਟਕ ਬੰਦ ਦਾ ਮਤਲਬ ਕੀ ਆ, ਇਹ ਇੱਥੇ ਪੰਜਾਬੀਆਂ ਨੂੰ ਜਿਹੜਾ ਜੀ ਉਹ ਸਮਝ ਹੀ ਨਹੀਂ ਜਿਹੜਾ ਪੈ ਰਿਹਾ ਤੇ ਕੀ ਇਹਦਾ ਕਿਵੇਂ ਜਿਹੜਾ ਜੀ ਉਹ ਬਚਣਾ। ਚਾਹੇ ਉਹ ਟ੍ਰੈਫਿਕ ਲਾਈਟਾਂ ਨੇ, ਨਾ ਉੱਥੇ ਖੜਦੇ ਆ ਨਾ ਫਾਟਕਾਂ ਦੇ ਉੱਤੇ ਜਿਹੜਾ ਜੀ ਉਹ ਖੜਦੇ ਆ ਜੀ। ਕਾਂਗਰਸ ਦੀ ਅਗਵਾਈ ਨੂੰ ਲੈ ਕੇ ਰੌਲੇ ਰੱਪੇ ਦੇ ਦਰਮਿਆਨ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਆ, ਉਹਨੇ ਇਹ ਗੱਲ ਕਹੀ ਆ ਕਿ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਨਵੇਂ ਪ੍ਰਧਾਨ ਦੇ ਵਜੋਂ ਪਾਰਟੀ ਦੀ ਕਮਾਨ ਆਪਣੇ ਹੱਥਾਂ ਦੇ ਵਿੱਚ ਜਿਹੜੀ ਉਹ ਲੈਣੀ ਚਾਹੀਦੀ ਹੈ। ਕਾਂਗਰਸ ਵਰਕਿੰਗ ਕਮੇਟੀ ਦੇ ਵੱਲੋਂ ਸੋਨੀਆ ਗਾਂਧੀ ਹੋਰਾਂ ਨੂੰ ਪਿਛਲੇ ਵਰ੍ਹੇ ਅਗਸਤ ਮਹੀਨੇ ਦੇ ਵਿੱਚ ਪਾਰਟੀ ਦੀ ਜਿਹੜਾ ਅੰਤਰਿਮ ਪ੍ਰਧਾਨ ਥਾਪੇ ਜਾਣ ਦੇ ਮੌਕੇ 6 ਮਹੀਨਿਆਂ ਦੇ ਵਿੱਚ ਨਵੇਂ ਪਾਰਟੀ ਪ੍ਰਧਾਨ ਦੀ ਭਾਲ ਨੂੰ ਲੈ ਕੇ ਅਮਲ ਪੂਰਾ ਕਰਨ ਦਾ ਫੈਸਲਾ ਹੋਇਆ ਸੀਗਾ। 10 ਜਨਵਰੀ ਨੂੰ ਇਹਦੀ ਮਿਆਦ ਖਤਮ ਹੋਣ ਤੋਂ ਬਾਅਦ ਕਈ ਕਾਂਗਰਸੀ ਆਗੂਆਂ ਨੇ ਆਪਣਾ ਨਜ਼ਰੀਆ ਜ਼ਾਹਰ ਕਰਦਿਆਂ ਛੇਤੀ ਨਵਾਂ ਪਾਰਟੀ ਪ੍ਰਧਾਨ ਨਿਯੁਕਤ ਕਰਨ ਦੀ ਲੋੜ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦਿੱਤਾ ਔਰ ਜਿਹੜੀ AICC ਹੈ ਇਹਦਾ ਇਜਲਾਸ 3 ਅਪ੍ਰੈਲ ਨੂੰ ਮੌਜੂਦਾ ਬਜਟ ਸੈਸ਼ਨ ਖਤਮ ਹੋਣ ਤੋਂ ਬਾਅਦ ਕਿਸੇ ਵੇਲੇ ਵੀ ਸੱਦਿਆ ਜਿਹੜਾ ਜੀ ਉਹ ਜਾ ਸਕਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਅਗਲੇ ਮਹੀਨੇ ਮੁੜ ਕੇ ਪਾਰਟੀ ਪ੍ਰਧਾਨ ਥਾਪਣ ਦੀ ਤਿਆਰੀ ਹੋ ਗਈ ਆ। ਇਹਦੇ ਦੌਰਾਨ ਇਹ ਵੀ ਰੌਲਾ ਰੱਪਾ ਜਿਹੜਾ ਜੀ ਉਹ ਚੱਲ ਰਿਹਾ ਕਿ ਕਾਂਗਰਸ ਦਾ ਇੱਕ ਧੜਾ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਵਜੋਂ ਕਾਇਮ ਰੱਖਣ ਦੇ ਹੱਕ ਦੇ ਵਿੱਚ ਹੈ, ਦੂਜਾ ਧੜਾ ਰਾਹੁਲ ਗਾਂਧੀ ਨੂੰ ਵਾਪਸ ਲਿਆਏ ਜਾਣ ਦੀ ਮੰਗ ਕਰ ਰਿਹਾ। ਕੁਝ ਜਿਹੜੇ ਉਹ ਪ੍ਰਿਯੰਕਾ ਗਾਂਧੀ ਵਾਡਰਾ ਦੀ ਤਾਜਪੋਸ਼ੀ ਜਾਂ ਫਿਰ ਪ੍ਰਥਮ ਕਾਂਗਰਸ ਪਰਿਵਾਰ ਤੋਂ ਅਗਾਂਹ ਕਿਸੇ ਹੋਰ ਆਗੂ ਨੂੰ ਲਿਆਂਦੇ ਜਾਣ ਦੀਆਂ ਗੱਲਾਂ ਵੀ ਜਿਹੜਾ ਜੀ ਉਹ ਕਰ ਰਹੇ ਆ। ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੁੱਤ ਅਨਿਲ ਸ਼ਾਸਤਰੀ ਨੇ ਪ੍ਰਿਯੰਕਾ ਗਾਂਧੀ ਵਾਡਰਾ ਤੇ ਦਾਅ ਖੇਡਣ ਦਾ ਸੁਝਾਅ ਦਿੰਦਿਆਂ ਗਾਂਧੀ ਪਰਿਵਾਰ ਤੋਂ ਬਾਹਰਲਾ ਕੋਈ ਵੀ ਪਾਰਟੀ ਨੂੰ ਨਹੀਂ ਜਿਹੜਾ ਜੀ ਉਹ ਚਲਾ ਸਕਦਾ, ਇਹ ਵੀ ਗੱਲ ਜਿਹੜੀ ਹੈ ਜੀ ਉਹ ਆਖੀ ਆ। ਹੁਣ ਵੇਖਣਾ ਇਹ ਹੋਊਗਾ ਕਿ ਮੌਜੂਦਾ ਦੌਰ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਕਾਂਗਰਸ ਜਿਹੜੀ ਹੈ ਜੀ ਉਹ ਹਾਸ਼ੀਏ ਦੇ ਉੱਤੇ ਜਾ ਰਹੀ ਆ, ਉਹ ਕਿਵੇਂ ਜਿਹੜਾ ਜੀ ਉਹ ਬਚੂਗੀ। ਸੋ ਜਿਹੜਾ ਇਸ ਵੇਲੇ ਜਿਹੜਾ ਪੰਜਾਬ ਹੈ ਜੀ, ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲ ਰਿਹਾ। ਅੱਜ ਸੈਸ਼ਨ ਫੇਰ ਜਿਹੜਾ ਜੀ ਉਹ ਚੱਲੂਗਾ। ਉਹਦੇ ਵਿੱਚ ਰੌਲਾ ਰੱਪਾ ਜਿਹੜਾ ਜੀ ਉਹ ਪਈ ਜਾ ਰਿਹਾ। ਮੁੱਖ ਮੰਤਰੀ ਹੋਰਾਂ ਨੇ ਇਸ ਸੈਸ਼ਨ ਦੇ ਵਿੱਚ ਬੋਲਦਿਆਂ ਇਹ ਗੱਲ ਕਹੀ ਸੀਗੀ ਕਿ ਮੈਂ ਤਾਂ ਇਹ ਗੱਲ ਕਹੀ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਤੇ ਮੈਂ ਲੱਕ ਜਿਹੜਾ ਜੀ ਉਹ ਤੋੜ ਦਿੱਤਾ। ਇਹ ਲੱਕ ਕਿਹੋ ਜਿਹਾ ਟੁੱਟਿਆ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਨਸ਼ੇ ਦੀ ਏਡੀ ਵੱਡੀ ਖੇਪ ਜਿਹੜੀ ਜੀ ਉਹ ਫੜੀ ਗਈ ਆ, ਹੁਣ ਉਹਦੇ ਬਾਰੇ 'ਚ ਇਹ ਵੀ ਪਤਾ ਲੱਗ ਰਿਹਾ ਕਿ ਉਹ ਤਾਂ 17 ਤੋਂ ਚੱਲੀ ਜਾਂਦਾ ਔਰ ਮਾਣਾ ਮੂੰਹੀ ਨਸ਼ਾ ਜਿਹੜਾ ਜੀ ਇਹ ਢੋ ਚੁੱਕੇ ਆ। ਦੂਜੇ ਪਾਸੇ ਸਰਦੂਲਗੜ੍ਹ ਦੇ ਪਿੰਡ ਹੀਰਕੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ 17 ਸਾਲਾਂ ਦੇ ਇੱਕ ਨੌਜਵਾਨ ਦੀ ਮੌਤ ਜਿਹੜੀ ਹੋਈ ਆ ਔਰ ਇਹ ਰੋਜ਼ ਦੀਆਂ ਖਬਰਾਂ ਨੇ। ਹਰ ਰੋਜ਼ ਕਿਤੇ ਨਾ ਕਿਤੇ ਜਿਹੜੇ ਇਹ ਨੌਜਵਾਨ ਨੇ ਉਹ ਨਸ਼ਿਆਂ ਦੀ ਵਜ੍ਹਾ ਕਰਕੇ ਔਰ ਓਵਰਡੋਜ਼ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਮਾਰੇ ਜਾ ਰਹੇ ਨੇ। ਇਹ ਮੌਤਾਂ ਜਿਹੜੀਆਂ ਦੀ ਉਹ ਲਗਾਤਾਰ ਹੋ ਰਹੀਆਂ ਨੇ। ਸਰਕਾਰ ਹੈ ਜੀ, ਸਰਕਾਰ ਇਹ ਕਹਿੰਦੀ ਲੱਕ ਤੋੜਨ ਨੂੰ ਕਿਹਾ ਸੀ, ਲੱਕ ਤੋੜਤਾ। ਪਹਿਲਾਂ ਜਿਹੜੀ ਸਰਕਾਰ ਹੁੰਦੀ ਸੀ 10 ਸਾਲ ਜਿਹੜਾ ਰਾਜ ਕਰਕੇ ਗਈ, ਉਹ ਇਹ ਗੱਲ ਕਹਿੰਦੇ ਸੀ ਪੰਜਾਬ ਦੇ ਵਿੱਚ ਨਸ਼ਾ ਹੈ ਹੀ ਨਹੀਂ, ਪੰਜਾਬ ਤੂੰ ਤਾਂ ਬਦਨਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਮੌਜੂਦਾ ਸਰਕਾਰ ਵੀ ਜਿਹੜੀ ਜੀ ਉਹ ਮੰਨਣੋਂ ਹਟ ਗਈ ਆ। ਨਸ਼ਾ ਛੁਡਾਊ ਸੈਂਟਰਾਂ ਦੇ ਵਿੱਚ ਆਉਂਦੀਆਂ ਗੋਲੀਆਂ ਦੇ ਵਿੱਚ ਹੋਇਆ ਕਰੋੜਾਂ ਰੁਪਈਏ ਦਾ ਘਪਲਾ ਜਿਹੜਾ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਖਬਰਾਂ ਜਿਹੜੀਆਂ ਜੀ ਉਹ ਮੱਲੀ ਬੈਠਾ। ਤਾਂ ਪੰਜਾਬ 'ਚ ਫੇਰਿਓ ਜਿਹੜਾ ਜੀ ਵੱਖ-ਵੱਖ ਮੁਸ਼ਕਲਾਂ ਦੇ ਨਾਲ
ਘਿਰਿਆ ਪਿਆ, ਇਹਨਾਂ ਦੇ ਵਿੱਚੋਂ ਕਿਵੇਂ ਨਿਕਲੂਗਾ ਕਿਸੇ ਨੂੰ ਕੋਈ ਰਾਹ ਜਿਹੜਾ ਦੀ ਹਾਲ ਦੀ ਘੜੀ ਨਹੀਂ ਲੱਭ ਰਿਹਾ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਸੁਣਦੇ ਰਹੋ ਪੰਜਾਬੀ ਰੇਡੀਓ USA। ਅਸੀਂ ਕੱਲ੍ਹ ਨੂੰ ਮਿਲਦੇ ਹਾਂ ਇੱਦਾਂ ਹੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।